हाँ जी वीरो, किवें हो? तगड़े हो सारे बाबिओ। ना अपना हुंदा व्लॉग ते ना हुंदी अपनी कोई एक्टिंग शैक्टिंग। अपनियां हुंदियां गल्लां, कुछ मन आईयां, कुछ दिल आईयां, कुछ मूँह आईयां, ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਦਾ। ਤੁਸੀਂ ਪਿਆਰ ਦਿੰਦੇ ਰਹਿੰਦੇ ਹੋ। ਮੈਂ ਸੀਗਾ ਖੇਤ, ਸੁਬਹ ਦਾ ਟਾਈਮ ਹੈ, ਯਾਨੀ ਕਿ ਤੜਕਾ। ਸਰੋਂ ਦੇਖੋ ਤੁਸੀਂ ਪੂਰੇ ਜੋਬਨ 'ਤੇ ਹੈ। ਕਮਾਦ ਛਿਲਦੇ ਸੀਗੇ। ਕਮਾਦ ਦੀ ਕਹਾਣੀ ਤੁਹਾਨੂੰ ਮੈਂ ਸੁਣਾਉਂਦਾ। ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਇਆ ਸੀ ਟੂਬਲ ਚਲਾਉਣ ਮੈਂ ਆਉਂਦਾ ਹੁੰਦਾ। 2 ਦਿਨ ਹੋ ਗਿਆ ਮੈਨੂੰ। ਟੂਬਲ ਵੀ ਸਾਡਾ ਆਪਣਾ, ਪਰ ਉਹਦੀ ਕੋਈ ਚਾਬੀ, ਕੋਈ ਤਾਲਾ, ਕੁਛ ਹੈ ਨਹੀਂ। ਸੋ ਜਿਹਦਾ ਦਿਲ ਕਰਦਾ ਉਹ ਆ ਕੇ ਚਲਾ ਕੇ ਨੱਕੇ ਮੂੰਹ ਸਿੱਧੇ ਕਰਕੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਲੱਗ ਜਾਂਦਾ। ਮੈਂ ਕਣਕ ਨੂੰ ਪਾਣੀ ਲਾਉਣਾ ਸੀ ਅਤੇ 2 ਦਿਨ ਹੋ ਗਿਆ ਮੈਨੂੰ ਆਉਂਦੇ ਨੂੰ। ਮੇਰੇ ਤੋਂ ਪਹਿਲਾਂ ਕੋਈ ਨਾ ਕੋਈ ਪਤੰਦਰ ਹੋਰ ਅੱਪੜ ਜਾਂਦਾ। ਸੋ ਚਲੋ ਕੋਈ ਨਹੀਂ, ਉਹ ਚੱਲਦਾ ਰਹਿਣਾ। ਅਤੇ ਕਮਾਦ ਛਿਲਦੇ ਸੀਗੇ। ਆ ਵੇਖੋ ਲੇਬਰ ਲਾਈ ਹੋਈ ਆ ਆਪਾਂ। ਅਤੇ ਹੁਣ ਇਸ ਸਮੇਂ ਮਿੱਲਾਂ ਜਿਹੜੀਆਂ ਨੇ ਉਹ ਬੰਦ ਨੇ। ਕੰਡੇ ਜਿਹੜੇ ਨੇ ਉਹ ਵੀ ਬੰਦ ਨੇ। ਜਿਹੜਾ ਗੰਨਾ ਮਿੱਲਾਂ ਤੋਂ ਗੇਟਾਂ ਤੋਂ ਅੰਦਰ ਚਲਿਆ ਗਿਆ, ਉਹ ਗੰਨਾ ਜਿਹੜਾ ਲਈ ਜਾਂਦੀ ਆ ਮਿੱਲ, ਅਤੇ ਜਿਹੜਾ ਬਾਹਰ ਆ ਉਹਨਾਂ ਨੇ ਬੰਦ ਕਰਤਾ। 500 ਤੋਂ ਰੇਟ ਘਟਾ ਕੇ 400, 380, 385, 90 ਤੱਕ ਹੋ ਗਿਆ। ਅਤੇ ਵੈਸੇ ਵੀ ਕੰਡੇ ਜਿਹੜੇ ਨੇ ਉਹ ਵੀ ਸਕੇਲਾਂ ਜਿਹੜੀਆਂ ਨੇ ਉਹ ਵੀ ਗੰਨਾ ਨਹੀਂ ਲੈ ਰਹੀਆਂ। ਸੋ ਇੱਕ ਤਾਂ ਤਚਕੇ ਨੇ ਵਿਚਾਰੇ ਉਹਨਾਂ ਜ਼ਿਮੀਂਦਾਰਾਂ ਨੂੰ ਜਿਨ੍ਹਾਂ ਦਾ ਗੰਨਾ ਛਿੱਲਿਆ ਪਿਆ ਸੀ, ਜਾਂ ਜਿਨ੍ਹਾਂ ਦਾ ਗੰਨਾ ਜਿਹੜਾ ਸੀ ਉਹ ਲੱਦਿਆ ਸੀ ਟਰਾਲਿਆਂ ਦੇ ਉੱਪਰ, ਔਰ ਉਹ ਲੈ ਕੇ ਮਿੱਲ ਪਹੁੰਚੇ ਹੋਏ ਸੀ। ਠੀਕ ਹੈ। ਸੋ ਇਹ ਵੀ ਇੱਕ ਮਾਰ ਆ ਉਹਨਾਂ ਨੂੰ ਕਿ ਯਕਦਮ ਮਿੱਲਾਂ ਬੰਦ ਹੋਣ ਨਾਲ ਕੰਡਿਆਂ 'ਤੇ ਗੰਨਾ ਸੁੱਕੇਗਾ, ਜਾਂ ਟਰਾਲਿਆਂ 'ਤੇ ਗੰਨਾ ਸੁੱਕੇਗਾ, ਅੱਗੇ ਪਿੱਛੇ ਕਿਤੇ ਜਿਵੇਂ ਵੀ, ਜਾਂ ਵੱਡਾਂ 'ਚ ਪਿਆ ਸੁੱਕੇਗਾ। ਆਪਾਂ ਵੀ ਚਲਾਉਂਦੇ ਸੀ, ਸਾਡੇ ਨਾਲ ਵੀ ਮਿੱਲਾਂ ਜਿਹੜੀਆਂ ਬਾਂਦਰ ਕਿੱਲਾ ਖੇਡਦੀਆਂ ਪਈਆਂ। ਤੁਸੀਂ ਹਿਸਾਬ ਲਾ ਲਓ ਕਿ ਲੇਬਰ ਜਿਹੜੀ ਆ ਪਿਛਲੇ ਦਿਨਾਂ 'ਚ ਟੱਕ ਬੰਦ ਕਰਾਇਆ ਵੀ ਚਲੋ 4 ਪੈਸੇ ਨਾਲ ਰਲ ਜਾਣਗੇ। ਪੂਰਾ ਸਾਲ ਮਿਹਨਤ ਕੀਤੀ ਆ ਜ਼ਿਮੀਂਦਾਰ ਨੇ ਇਹਦੇ 'ਤੇ ਕਮਾਦ 'ਤੇ, ਤਾਂ ਟੱਕ ਬੰਦ ਕਰਾਤਾ ਵੀ ਚਲੋ 450 ਜਾਂ 420-30 ਰੁਪਏ ਰੇਟ ਸੀਗਾ ਉਸ ਸਮੇਂ। ਅਤੇ ਵੀ ਚਲੋ 500 ਹੋ ਜੂਗਾ। ਸੁਣਨ ਦੀ ਆਵਾਜ਼ ਸੀਗੀ 500 ਹੋ ਜਾਣਾ ਰੇਟ ਗੰਨੇ ਦਾ, ਹੈ ਨਾ, ਵੀ ਚਲੋ ਉਦੋਂ ਛਿੱਲ ਲਾਂਗੇ। ਤਾਂ ਉਦੋਂ ਲੇਬਰ ਟੱਕ ਬੰਦ ਕਰਾਤਾ, ਲੇਬਰ ਕਿਤੇ ਹੋਰ ਚਲੇਗੀ। ਅਤੇ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਮਿੱਲ ਬੰਦ ਹੋ ਗਈ। ਫਿਰ ਮਿੱਲ ਚੱਲ ਪਈ। ਫਿਰ ਮਿੱਲ ਚੱਲੀ 2 ਦਿਨ, ਲੇਬਰ ਲੱਭਦੇ ਰਹਿ ਗਏ। ਪਰ ਲੇਬਰ ਫਿਰ ਐਂ ਥੋੜ੍ਹੀ ਆ ਮੈਨੂੰ ਤਲੀ ਥਰੋਂ ਜੰਮਦੀ। ਲੇਬਰ ਵਿਚਾਰੀ ਪੱਠੇ ਦੱਥੇ ਵਾਲੀ, ਉਹਨੇ ਆਪਣਾ ਡੰਗਰਾਂ ਦਾ ਪੱਠਾ ਪੁੱਠਾ ਕਰਨਾ ਹੁੰਦਾ। ਆ ਵੇਖੋ ਨਾ ਸਾਰਿਆਂ ਦੀ ਰੇੜੀਆਂ ਛੇੜੀਆਂ ਨਾਲ ਖਲੋਤੀਆਂ ਹੋਈਆਂ, ਅਤੇ ਆਹ ਲੇਬਰ ਲੱਗੀ ਹੋਈ ਆ ਸਾਰੀ। ਸੋ ਇਹਨਾਂ ਨੇ ਵੀ ਆਪਦੇ ਡੰਗਰਾਂ ਡੁੰਗਰਾਂ ਦਾ ਜਿਹੜਾ ਕੰਮ ਆ ਉਹ ਕਰਨਾ ਹੁੰਦਾ। ਅਤੇ ਫਿਰ ਉਹ ਮੌਕੇ 'ਤੇ ਨਹੀਂ ਵੀ ਲੱਭਦੇ। ਜਦੋਂ ਇਹ ਵਿਚਾਰੇ ਵਿਹਲੇ ਹੋ ਕੇ ਆਏ ਨੇ, ਅਤੇ ਉਦੋਂ ਅਸੀਂ ਲਿਆ ਕੇ ਹਾਲੇ ਕੱਲ੍ਹ ਛਿੱਲਣਾ ਸ਼ੁਰੂ ਕੀਤਾ। ਕੋਈ ਛਿੱਲਿਆ ਇਹਨਾਂ ਨੇ ਥੋੜ੍ਹਾ ਜਿਹਾ ਟਰਾਲੀ ਇੱਕ ਦਾ ਫੇਰਾ, ਅਤੇ ਅੱਗੋਂ ਪਤਾ ਲੱਗਿਆ ਜੀ ਕੱਲ੍ਹ ਕੰਡੇ ਬੰਦ ਹੋਊਗਾ। ਕੱਲ੍ਹ ਅਸੀਂ ਕੰਡੇ 'ਤੇ ਮੈਂ ਬੈਠਾ ਸੀ ਉੱਥੇ ਸਕੇਲ 'ਤੇ, ਅਤੇ ਇੱਕ ਬੰਦੇ ਨੇ 10 ਮਣ ਗੰਨਾ ਉਹਦੇ ਰਸ਼ਕੇ ਦੇ ਵਿੱਚ, ਅਤੇ ਉਹ ਲੈ ਕੇ ਅਤੇ ਉੱਥੇ ਕੰਡਿਆਂ 'ਤੇ ਫਿਰੇ ਕਿ ਲੈ ਲਓ। ਅਤੇ ਮੈਂ ਉਹਨੂੰ ਕਿਹਾ ਭਰਾਵਾ ਇੱਥੇ ਕਿਸੇ ਨੇ ਲੈਣਾ, ਤੂੰ ਜਾ ਕੇ ਤਾਂ ਗੁੜ ਕੱਢ ਲਾ, ਠੀਕ ਹੈ। ਅਤੇ ਵੀ ਇੱਥੇ ਤਾਂ ਕਿਸੇ ਨੇ ਇਹਨੂੰ ਲੈਣਾ ਕੋਈ ਨਹੀਂ। ਸੋ ਇਹ ਹਿਸਾਬ ਹੈ। ਸੋ ਅਸੀਂ ਵੀ ਅੱਜ ਥੋੜ੍ਹਾ ਜਿਹਾ ਚਲਾਉਣਾ। ਬਾਅਦ ਜਿਹੜਾ ਫੇਰਾ ਹੈਗਾ ਉਹ ਬਣਦਾ ਉਹ ਦੇ ਲੈਂਦੇ ਇੱਥੇ ਆਪਣੇ ਕੰਡੇ 'ਤੇ। ਬਾਕੀ ਜਿਹੜਾ ਉਹ ਖੜਾ ਰਵੇ ਬਾਅਦ ਦੇ ਵਿੱਚ ਛਿੱਲਾਂਗੇ। ਸੋ ਇਹ ਬਾਂਦਰ ਕਿੱਲਾ ਜਿਹੜੀ ਗੌਰਮੈਂਟਾਂ, ਕਾਰਪੋਰੇਟ ਘਰਾਣੇ ਕਿਸਾਨੀ ਦੇ ਨਾਲ, ਜ਼ਿਮੀਂਦਾਰ ਦੇ ਨਾਲ ਖੇਡਦੇ ਨੇ, ਚੰਗਾ ਨਹੀਂ ਆ, ਠੀਕ ਨਹੀਂ ਆ। ਤੁਸੀਂ ਮਤਲਬ ਕਿ ਕੋਈ ਤਰਤੀਬ ਹੀ ਨਹੀਂ ਹੈ, ਕਦੋਂ ਮਿੱਲ ਬੰਦ ਹੋ ਜਾਣੀ ਆ, ਕਦੋਂ ਮਿੱਲ ਚੱਲ ਪੈਣੀ ਆ। ਆਪਣੀ ਮਰਜ਼ੀ ਨਾਲ ਇਹ ਸ਼ੂਗਰ ਮਾਫੀਆ ਆਪਣੀ ਮਰਜ਼ੀ ਨਾਲ ਕੰਮ ਕਰਦਾ, ਹੈ ਨਾ। ਅਸੀਂ ਜਿਹਨਾਂ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਨੇ, ਜਿਹਨਾਂ ਸਾਲ ਪੂਰਾ ਇਹਨੂੰ ਪਾਣੀ ਲਾਏ ਨੇ, ਜੇਬਾਂ 'ਚ ਹੱਥ ਪਾ ਕੇ ਵੇਚਦੇ ਨੇ। ਸੋ ਅਸੀਂ ਕਰ ਲਾਲਚ ਕਰਦੇ ਹਾਂ ਹਲਕਾ ਫੁਲਕਾ ਤਾਂ ਬਈ ਸਾਡਾ ਬਣਦਾ, ਕਿਉਂਕਿ ਅਸੀਂ ਮਿਹਨਤਾਂ ਕੀਤੀਆਂ ਹੋਈਆਂ ਨੇ, ਅਸੀਂ ਖਰਚੇ ਕੀਤੇ ਹੋਏ ਨੇ, ਅਸੀਂ ਅੰਨਦਾਤਾ ਹਾਂ, ਅਸੀਂ ਰੋਟੀ ਦੇਣੀ ਆ। ਮਤਲਬ ਰੋਟੀ ਰੱਬ ਦੀ ਜ਼ਾਤ ਨਹੀਂ ਦੇਣੀ, ਲੇਕਿਨ ਕਿਸਾਨੀ ਇੱਕ ਵਸੀਲਾ। ਤੁਸੀਂ ਇਸ ਗੱਲ ਨੂੰ ਝੁਟਲਾ ਨਹੀਂ ਸਕਦੇ ਕਿਤੇ ਵੀ, ਠੀਕ ਹੈ। ਸੋ ਕਿਸਾਨੀ ਇੱਕ ਵਸੀਲਾ। ਕਿਸਾਨ ਜਿਹੜਾ ਤੁਹਾਡੀ 70% ਮੈਸ਼ੀਅਤ ਦਿੰਦਾ ਤੁਹਾਨੂੰ, ਤੁਹਾਡੀ ਰੀੜ੍ਹ ਦੀ ਹੱਡੀ ਹੈ ਮੈਸ਼ੀਅਤ ਦੀ, ਠੀਕ ਹੈ। ਅਤੇ ਤੁਸੀਂ ਉਹਨੂੰ ਮਾਰ ਰਹੇ ਹੋ, ਉਹ ਗੱਲ ਚੰਗੀ ਨਹੀਂ ਹੈ। ਬਾਕੀ ਚਲੋ ਅੱਲਾ ਪਾਕ ਖੈਰ ਕਰੇਗਾ, ਚੱਲ ਜਾਣੀਆਂ ਮਿੱਲਾਂ। ਵਾਧੇ ਘਾਟੇ ਬੰਦੇ ਦੇ ਨਾਲ ਹੁੰਦੇ ਨੇ, ਜ਼ਿੰਦਗੀ ਦੇ ਵਿੱਚ ਹੁੰਦੇ ਨੇ, ਪਰ ਜਿੱਡੇ ਜੇਰੇ ਸਾਡੇ ਕਿਸਾਨਾਂ ਦੇ ਨੇ, ਮੈਨੂੰ ਨਹੀਂ ਲੱਗਦਾ ਕਿ ਏਡੇ ਕਿਸੇ ਹੋਰ ਬੰਦੇ ਦੇ ਜੇਰੇ ਹੋਣਗੇ। ਅਤੇ ਬਾਕੀ ਬੜੀ ਸੋਹਣੀ ਰੁੱਤ ਆ, ਮਾਘੀ ਲੱਗੀ ਹੋਈ ਆ। ਮਾਘੀ ਪੂਰੀ ਮੱਘਦੀ ਪਈ ਆ, ਜਿਵੇਂ ਪੋਹ ਪੂਰਾ ਆਪਣਾ ਰੋਹ ਵਿਖਾ ਕੇ ਗਿਆ ਨਾ। ਪਾਲਾ ਧੁੰਦਾਂ ਤੋਂ ਸਾਡਾ ਬਾਬਾ ਕਹਿੰਦਾ ਹੁੰਦਾ ਸੀ ਕਿ ਪਾਲਾ ਪੁੱਤਰਾ ਘਲੱਥੀ ਪੈਂਦਾ, ਮਤਲਬ ਕਿ ਗਲਮੇ ਨੂੰ ਪੈਂਦਾ, ਚਪੇੜਾ ਮਾਰਦਾ, ਕਹਿੰਦਾ ਬਾਹਰ ਨਿਕਲੋ ਤਾਂ ਲਫੜੇ ਮਾਰਦਾ ਪਾਲਾ, ਉਹ ਹਿਸਾਬ ਦਾ ਪਾਲਾ, ਹੈ ਨਾ। ਅਤੇ ਪੂਰਾ ਪੋਹ ਆਪਦਾ ਮੱਘ ਕੇ ਗਿਆ। ਹੁਣ ਮਾਘੀ ਮੱਘਦੀ ਪਈ ਆ। ਸੋ ਪੰਜਾਬ ਦੀ ਧਰਤੀ ਐਸੀ ਕਰਮਾਂ ਵਾਲੀ ਧਰਤੀ ਆ। ਪੀਰਾਂ ਫਕੀਰਾਂ ਦੀ ਦੁਆ ਹੈ ਕਿ ਜਿਹੜੀ ਰੁੱਤ ਵੀ ਆਉਂਦੀ ਹੈ ਨਾ ਇੱਥੇ, ਉਹ ਆਪਣੀ ਜੂਨ ਪੂਰੀ ਹੰਢਾ ਕੇ ਜਾਂਦੀ ਆ ਸੋਹਣੇ ਤਰੀਕੇ ਦੇ ਨਾਲ, ਹੈ ਨਾ। ਅਤੇ ਇਹ ਕਿਸੇ ਧਰਤੀ 'ਤੇ ਬੜੀ ਵੱਡੀ ਇਹ ਚੀਜ਼ ਹੋਣਾ, ਬੜੀ ਵੱਡੀ ਗੱਲ ਹੁੰਦੀ ਆ
कि उत्थे इन्ने मौसम होना, 4 मौसम होना, और जिहड़ा मौसम भी अपनी पूरी रुत हंडा के जाता। नहीं तो किते बर्फ है बर्फ पई जाती, किते अरबां च गर्मी है उत्थे गर्मी पई जाती, लेकिन साडे कोल एडे सोहने सोहने मौसम ने। सो जिउंदे वसदे रहो पंजाबीओ, अपनी मां बोली नाल प्यार करो, अपने वसेब नाल प्यार करो, अपनी धरती नाल प्यार करो, अपनी किसानी नाल प्यार करो, और किसानां नूं हमेशा रिस्पैक्ट दिया करो, क्योंकि ये तुहाडे अन्नदाता ने, मुल्क नूं रोटी खाण नूं दिंदे ने, ये मैशियत नूं चलाउंदे ने। कॉरपोरेट घराने ਜਿਹੜੇ ਨੇ ਵੇਖ ਲਓ ਨਾ ਕਿ ਬਾਂਦਰ ਕਿਲਾ ਕਹਿੰਦੇ ਕਲੀ ਜੋਟਾ ਖੇਡਦਾ ਰੱਬ ਸਾਡੇ ਨਾਲ, ਆ ਮਿੱਲਾਂ ਵਾਲੇ ਕਲੀ ਜੋਟਾ ਕਿਸਾਨਾਂ ਨਾਲ ਖੇਡਦੇ ਪਏ ਜਿਹਨਾਂ ਦਾ ਗੰਨਾ ਖੜਾ, ਕਦੀ ਮਿੱਲਾਂ ਬੰਦ, ਕਦੀ ਚੱਲ ਪਈਆਂ, ਕਦੀ ਰੇਟ ਉੱਤੇ, ਕਦੀ ਥੱਲੇ, ਕਦੀ ਕਿੱਦਾਂ ਹੈ ਨਾ। ਸੋ ਸਮਝੋ ਬਾਹਰ ਨੇ ਗੱਲਾਂ ਕਹਾਣੀਆਂ, ਬਾਕੀ ਚਲੋ ਅੱਲਾ ਪਾਕ ਖੈਰ ਕਰੇਗਾ। ਦੁਆਵਾਂ 'ਚ ਯਾਦ ਰੱਖਣਾ, ਲਹਿੰਦੇ ਵਾਲਿਓ, ਚੜ੍ਹਦੇ ਵਾਲਿਓ, ਕੈਨੇਡਾ ਵਾਲਿਓ, ਅਮਰੀਕੇ ਵਾਲਿਓ, ਸਾਰੇ ਜਿਹੜੇ ਤੁਸੀਂ ਵੀਰ ਸਾਨੂੰ ਵੇਖਦੇ ਹੋ, ਪਿਆਰ ਕਰਦੇ ਹੋ, ਤਾਂ ਤੁਹਾਨੂੰ ਸਾਰਿਆਂ ਨੂੰ ਮੇਰਾ ਲਵ ਯੂ, ਜਿਉਂਦੇ ਵਾਸਤੇ।